Waheguru Ji Ka Khalsa, Waheguru Ji Ki Fateh. I really want to say in one line, we proud we are American Sikh, and really thanks to Norwich and all Swanjit Paji and all the council members here, all citizens here. So ਪੰਜਾਬੀ ਚ ਗੱਲ ਕਰਦੇ ਆ ਜੀ ਤੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਹੋਣਾ ਦਾ ਜਿਹੜਾ ਸੁਨੇਹਾ ਆ ਉਹ ਪੜ੍ਹਨ ਤੋਂ ਪਹਿਲਾਂ ਇੱਕ ਵਾਰ ਉਹਨਾਂ ਸ਼ਹੀਦਾਂ ਦੀ ਗੱਲ, ਜੇ ਆਪਾਂ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁੱਖੇ ਦੀ ਗੱਲ ਕਰਦੇ ਆ, ਜਦੋਂ ਪਹਿਲੀ ਵਾਰੀ ਪੇਸ਼ੀ ਤੇ ਜਾਂਦੇ ਆ ਤਾਂ ਉਹ ਆਪਣਾ ਗੁਨਾਹ ਨਹੀਂ, ਜਿਹੜੀ ਉਹਨਾਂ ਨੇ ਸਜ਼ਾ ਦਿੱਤੀ ਉਹਨੂੰ ਜੱਜ ਨੇ, ਉਹ ਐਕਸੈਪਟ ਕਰਕੇ ਕਹਿੰਦੇ ਆ ਵੀ ਸਾਡਾ ਇਹ ਸਾਰਾ ਕੁਝ ਹੀ ਖਾਲਿਸਤਾਨ ਦੇ ਲਈ ਆ। ਉਹ ਹਰ ਇੱਕ ਸ਼ਹਾਦਤ ਖਾਲਿਸਤਾਨ ਦੀ ਪ੍ਰਾਪਤੀ ਦੇ ਲਈ ਆ। ਤੇ ਅੱਜ ਆਪਾਂ ਉਹਨਾਂ ਲੱਖਾਂ ਹੀ ਸ਼ਹੀਦਾਂ ਨੂੰ ਸਾਡਿਆਂ ਨੂੰ ਯਾਦ ਕਰਦੇ ਆ ਇਸ ਖਾਲਿਸਤਾਨ ਡੇ ਦੇ ਉੱਤੇ, ਤੇ ਆਪਾਂ ਇਹ ਪ੍ਰਣ ਕਰਨਾ ਆ, ਇੱਥੇ ਆਏ ਆ ਕਿ ਅਸੀਂ ਸਾਰਿਆਂ ਨੇ ਇਕਜੁੱਟ ਹੋ ਕੇ ਆਪਣੀ ਕੌਮੀ ਘਰ ਦੀ ਆਵਾਜ਼ ਨੂੰ ਬੁਲੰਦ ਕਰਨਾ ਆ, ਤੇ ਆਪਾਂ ਇੱਕ ਮੁਹਿੰਮ ਬਣ ਕੇ ਪੂਰੀ ਦੁਨੀਆ ਦੇ ਵਿੱਚ ਇਸ ਖਾਲਿਸਤਾਨ ਦੇ ਜਿਹੜਾ ਅਸੀਂ ਪ੍ਰਣ 1986 ਦੇ ਵਿੱਚ ਕੀਤਾ ਉਹਨੂੰ ਹੋਰ ਪੱਕਿਆਂ ਕਰਨਾ, ਆਪਣੀਆਂ ਨਸਲਾਂ ਨੂੰ ਖੜਿਆਂ ਕਰਨਾ ਆ ਆਪਣੀ ਕੌਮੀ ਘਰ ਦੇ ਲਈ। ਸੋ ਆਓ ਆਪਾਂ ਜਥੇਦਾਰ ਸਾਹਿਬ ਦਾ ਜਿਹੜਾ ਸੁਨੇਹਾ ਆ ਉਹ ਪੜ੍ਹਦੇ ਆ। ਪਰਮ ਸਤਿਕਾਰਯੋਗ ਗੁਰੂ ਪਿਆਰੇ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਗਤ ਦੇ ਮਾਲਕ ਅਤੇ ਸਿੱਖਾਂ ਦੇ ਪਹਿਲੇ ਗੁਰੂ ਗੁਰੂ ਨਾਨਕ ਸਾਹਿਬ ਨੇ ਨਿਰਭਉ ਤੇ ਨਿਰਵੈਰ ਦੇ ਸਿਧਾਂਤ ਦੀ ਜੀਵਨ ਜੁਗਤ ਸਾਨੂੰ ਬਖਸ਼ਿਸ਼ ਕੀਤੀ ਹੈ। ਗੁਰੂ ਸਾਹਿਬ ਨੇ ਬ੍ਰਾਹਮਣਵਾਦ ਦੇ ਕਰਮਕਾਂਡੀ ਜਨੇਊ ਨੂੰ ਠੁਕਰਾ ਕੇ ਨਿਰਮਲ, ਨਿਆਰੇ ਅਤੇ ਆਜ਼ਾਦ ਪੰਥ ਦੀ ਮਜ਼ਬੂਤ ਨੀਂਹ ਰੱਖੀ ਸੀ। ਇਹ ਅਲੌਕਿਕ ਤੇ ਅਗੰਮੀ ਵਰਤਾਰਾ ਸੀ ਜਿਸ ਦੇ ਚੱਲਦਿਆਂ ਕੌਮੀਅਤ ਦਾ ਪ੍ਰਸਾਰ ਨਿਰੰਤਰ ਜਾਰੀ ਰਿਹਾ। ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਅਤੇ ਨਗਾਰੇ ਦੀ ਗੂੰਜ ਨੇ ਰਾਜਸੀ ਹੱਕ ਹਕੂਕ ਦਾ ਸਿਧਾਂਤ ਸਿੱਖਾਂ ਨੂੰ ਹੋਰ ਦ੍ਰਿੜ ਕਰਵਾਇਆ, ਜਿਸ ਦੀ ਲਗਾਤਾਰ ਅੱਜ ਵੀ ਭਾਰਤ ਅਤੇ ਵਿਦੇਸ਼ਾਂ ਵਿੱਚ ਪ੍ਰਤੱਖ ਰੂਪ ਵਿੱਚ ਦੇਖਣ ਨੂੰ ਮਿਲ ਰਹੀ ਹੈ। ਵਰਲਡ ਸਿੱਖ ਪਾਰਲੀਮੈਂਟ ਵੱਲੋਂ ਨਾਰਵਿਚ ਵਿਖੇ ਸਿੱਖ ਆਜ਼ਾਦੀ ਘੋਸ਼ਣਾ ਦਿਵਸ ਦੀ 36ਵੀਂ ਵਰ੍ਹੇਗੰਢ ਨੂੰ ਮਨਾਉਣਾ ਵਿਸ਼ਵ ਭਰ ਦੇ ਸਿੱਖਾਂ ਲਈ ਖੁਸ਼ੀ ਅਤੇ ਮਾਣ ਵਾਲੀ ਗੱਲ ਹੈ, ਜਿਸ ਦੀ ਮੈਂ ਪੰਥ ਵੱਲੋਂ ਭਰਪੂਰ ਸ਼ਲਾਘਾ ਕਰਦਾ ਹਾਂ। ਭਾਈ ਹਿੰਮਤ ਸਿੰਘ ਤੇ ਪਾਰਲੀਮੈਂਟ ਦੇ ਸਾਰੇ ਮੈਂਬਰਾਂ ਨੂੰ ਹਾਰਦਿਕ ਵਧਾਈ ਦਿੰਦਾ ਹਾਂ। ਗੁਰੂ ਸਾਹਿਬ ਨੇ ਪਾਰਲੀਮੈਂਟ ਦੇ ਸਮੂਹ ਮੈਂਬਰਾਂ ਨੂੰ ਜੋ ਦੂਰਅੰਦੇਸ਼ੀ, ਅਡੋਲਤਾ ਅਤੇ ਦ੍ਰਿੜਤਾ ਬਖਸ਼ੀ ਹੈ, ਉਸ ਦੇ ਰਾਹੀਂ ਅਸੀਂ ਵਿਸ਼ਵ ਭਾਈਚਾਰੇ ਨੂੰ ਆਪਣਾ ਵਿਰਾਸਤੀ ਸੁਨੇਹਾ ਦੇਣ ਵਿੱਚ ਲਗਾਤਾਰ ਅੱਗੇ ਵਧ ਰਹੇ ਹਾਂ। ਮੈਨੂੰ ਖੁਸ਼ੀ ਹੈ ਕਿ 29 ਅਪ੍ਰੈਲ 2022 ਵਾਲੇ ਦਿਨ ਨਾਰਵਿਚ ਮਿਊਰਲ, ਜਿੱਥੇ ਜਾਤੀ, ਰੰਗ, ਨਸਲ ਭੇਦਭਾਵ ਤੋਂ ਉੱਪਰ ਉੱਠ ਕੇ ਮਨੁੱਖੀ ਅਧਿਕਾਰਾਂ, ਬਰਾਬਰਤਾ ਅਤੇ ਇਨਸਾਫ ਲਈ ਸੰਘਰਸ਼ੀਲ ਸ਼ਖਸੀਅਤਾਂ, ਜਿਨ੍ਹਾਂ ਵਿੱਚ ਸ਼ਹੀਦ ਜਸਵੰਤ ਸਿੰਘ ਖਾਲੜਾ ਵੀ ਸ਼ਾਮਲ ਹਨ, ਨੂੰ ਯਾਦ ਕਰਦਿਆਂ ਵਿਸ਼ਵ ਸ਼ਾਂਤੀ ਲਈ ਅਰਦਾਸ ਕੀਤੀ ਜਾਵੇਗੀ। ਇਸ ਦੇ ਨਾਲ ਹੀ ਭਾਈ ਸਵਰਨਜੀਤ ਸਿੰਘ ਖਾਲਸਾ ਅਤੇ ਸਾਥੀਆਂ ਦੇ ਉਦਮ ਸਦਕਾ ਸਿੱਖ ਆਰਟ ਗੈਲਰੀ ਦੇ ਉਦਘਾਟਨ ਦੀ ਮੈਂ ਸਮੁੱਚੇ ਪੰਥ ਵੱਲੋਂ ਆਪ ਸਾਰਿਆਂ ਨੂੰ ਵਧਾਈ ਦਿੰਦਾ ਹੋਇਆ ਗੁਰੂ ਚਰਨਾਂ ਵਿੱਚ ਅਰਦਾਸ ਕਰਦਾ ਹਾਂ ਕਿ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਸਾਰਿਆਂ ਨੂੰ ਸ਼ਕਤੀ ਅਤੇ ਆਪਸੀ ਇਤਫਾਕ ਬਖਸ਼ਣ। ਗੁਰੂ ਪੰਥ ਦਾ ਦਾਸ ਜਗਤਾਰ ਸਿੰਘ ਹਵਾਰਾ, ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਸੋ ਨਿਹਾਲ, ਸਤਿ ਸ੍ਰੀ ਅਕਾਲ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਮੈਂ ਦੋ ਨਾਰੇ ਦਿਆਂਗਾ। ਤਿਹਾੜ ਜੇਲ੍ਹ ਚੋਂ ਆਈ ਆਵਾਜ਼, ਖਾਲਿਸਤਾਨ ਖਾਲਿਸਤਾਨ, ਤਿਹਾੜ ਜੇਲ੍ਹ ਚੋਂ ਆਈ ਆਵਾਜ਼, ਖਾਲਿਸਤਾਨ ਖਾਲਿਸਤਾਨ, ਜਥੇਦਾਰ ਜਗਤਾਰ ਸਿੰਘ ਜੀ ਹਵਾਰਾ ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।